ਕਰਦੇ ਜੀ ਹਾਂ। ਤੇ ਰਮਨ ਜੀ, ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰੀਏ, ਸਪॉट ਮਾਰਕੀਟਸ ਜਾਂ ਓਵਰਆਲ ਮਾਰਕੀਟ ਟਰੱਕਿੰਗ ਦਾ ਅਜੇ ਕਿੱਦਾਂ ਆ ਜੀ? ਉਹ ਰੌਕ ਬਾਟਮ ਹੀ ਚੱਲੀ ਜਾ ਰਿਹਾ ਜਾਂ ਥੋੜਾ ਬਹੁਤਾ ਉੱਭਰਨਾ ਸ਼ੁਰੂ ਹੋਇਆ ਜੀ? ਅਜੇ ਤੱਕ ਜਿਹੜਾ ਮਾਰਕੀਟ ਹੈਗੀ ਆ ਉਹਦੇ 'ਚ ਹੁਣ ਪ੍ਰੋਬਲਮ ਜਿਹੜੀ ਆ ਉਹ ਇਹ ਹੈਗੀ ਆ ਕਿ ਅਸੀਂ ਰੌਕ ਬਾਟਮ ਤਾਂ ਚਲੋ ਹੋ ਚੁੱਕੇ ਆ, ਇਸ ਤੋਂ ਥੱਲੇ ਰੇਟ ਤਾਂ ਨਹੀਂ ਜਾ ਸਕਦੇ ਹੈਗੇ। ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਇਹ ਰੌਕ ਬਾਟਮ ਜਿਹੜੀ ਆ, ਇਹ ਬਾਟਮ ਦੇ ਉੱਤੇ ਕਿੰਨੀ ਦੇਰ ਟਿਕਦੀ ਆ ਮਾਰਕੀਟ, ਕਿੰਨੀ ਦੇਰ ਇੱਥੇ ਰਹਿੰਦੀ ਆ। ਹੁਣ ਸਿਚੁਏਸ਼ਨ ਜਿਹੜੀ ਆ ਉਹ ਸਿਮਿਲਰਲੀ ਰੇਟਸ ਦੇ ਲਈ ਸਿਚੁਏਸ਼ਨ ਐਡੀ ਖਰਾਬ ਨਹੀਂ ਹੈਗੀ ਜਿੰਨੀ ਕਿ ਖਰਾਬ ਇਸ ਵੇਲੇ ਕਾਸਟ ਆਫ ਆਪਰੇਸ਼ਨ ਦੇ ਲਈ ਹੈਗੀ ਆ। ਕਾਸਟ ਆਫ ਆਪਰੇਸ਼ਨ ਨੂੰ ਦੇਖ ਕੇ ਬਹੁਤ ਜਿਹੜੇ ਲੋਕੀ ਹੈਗੇ ਉਹਨਾਂ ਨੇ ਜਿਹੜੀਆਂ ਆਪਣੀਆਂ ਟਰੱਕਸ ਹੈਗੇ ਆ, ਕਾਫੀ ਟਰੱਕਸ ਜਿਹੜੇ ਆ ਉਹ ਪਾਰਕ ਕਰਨ ਦੀ ਗੱਲ ਕੀਤੀ ਹੈਗੀ ਆ। ਜਿਹੜੇ ਰੇਟਸ ਹੈਗੇ ਆ, ਜੇ ਆਪਾਂ ਡਰਾਈਵ ਵੈਨ ਦੇ ਰੇਟਸ ਦੀ ਗੱਲ ਕਰੀਏ ਤੇ ਲਾਸਟ ਵੀਕ ਦੇ ਤੌਰ ਤੇ ਜਿਹੜੀ 11 ਵੈਸਟਰਨ ਸਟੇਟਸ ਆ ਉਹ $2.08 ਦਾ ਰੇਟ ਹੀ ਚੱਲਿਆ ਹੈਗਾ, ਸੇਮ ਰੇਟ ਰਿਹਾ ਹੈਗਾ। ਸਾਊਥ ਵੈਸਟਰਨ ਸਟੇਟਸ ਦੇ ਵਿੱਚ ਵੀ ਸੇਮ ਰੇਟ ਰਿਹਾ ਹੈਗਾ। ਮਿਡ ਵੈਸਟ ਦੇ ਵਿੱਚ ਰੇਟ ਜਿਹੜਾ ਆ ਉਹ ਅਬਾਊਟ 10 ਸੈਂਟ ਘਟਿਆ ਹੈਗਾ। ਸਾਊਥ ਈਸਟ ਦੇ ਵਿੱਚ ਵੀ 10 ਸੈਂਟ ਘਟਿਆ ਹੈਗਾ ਤੇ ਨਾਰਥ ਈਸਟ ਦੇ ਵਿੱਚ ਜਿਹੜਾ ਆ ਉਹ 2 ਸੈਂਟ ਵਧਿਆ ਹੈਗਾ। ਸੋ ਇਹ ਜਿਹੜੇ ਡਰਾਈਵ ਵੈਨ ਦੇ ਰੇਟਸ ਹੈਗੇ ਆ, ਰੀਫਰ ਦੇ ਰੇਟਸ ਜਿਹੜੇ ਆ ਉਹ ਵੀ ਆਪਾਂ ਕਹਿ ਲਈਏ ਕਿ ਜਿਹੜੇ 11 ਵੈਸਟਰਨ ਸਟੇਟਸ ਦੇ ਵਿੱਚ ਹੈਗੇ ਆ ਉਹ 1 ਸੈਂਟ ਦਾ ਵਾਧਾ ਹੋਇਆ, $2.60 ਦੀ ਪ੍ਰਾਈਸ ਇਸ ਵੀਕ ਦੀ ਹੈਗੀ ਆ। ਸਦਰਨ ਸਟੇਟ ਜਿਹੜੀਆਂ ਹੈਗੀਆਂ ਉਹਦੇ ਵਿੱਚ 4 ਸੈਂਟ ਦਾ ਘਾਟਾ ਹੋਇਆ। ਮਿਡ ਵੈਸਟ ਦੇ ਵਿੱਚ ਬਰਾਬਰ ਰੇਟ ਲਿਆ $2.92 ਦਾ। ਸਾਊਥ ਈਸਟ ਦੇ ਵਿੱਚ $2.21, 1 ਸੈਂਟ ਦਾ ਘਾਟਾ, ਤੇ ਨਾਰਥ ਈਸਟ ਦੇ ਵਿੱਚ $2.29, 9 ਸੈਂਟ ਦਾ ਵਾਧਾ ਹੋਇਆ। ਇਹ ਜਿਹੜੀਆਂ ਪ੍ਰਾਈਸਿਸ ਹੈਗੀਆਂ ਆ ਡੈਫੀਨੇਟਲੀ ਉਨੀਆਂ ਵਧੀਆ ਨਹੀਂ ਹੈਗੀਆਂ, ਬਟ ਇਸ ਵੇਲੇ ਜਿਹੜੀਆਂ ਕਹਿ ਲਓ ਕਿ ਸੀਜ਼ਨਲ ਨਾਰਮਲ ਨੂੰ ਘੱਟ ਜਾਂਦੀਆਂ, ਬਟ ਬਿਕੋਜ਼ ਆਫ ਡੀਜ਼ਲ ਪ੍ਰਾਈਸਿਸ ਡੀਜ਼ਲ ਪ੍ਰਾਈਸਿਸ ਜਿਹੜੀਆਂ ਆ ਉਹਨਾਂ ਦੇ ਉੱਤੇ ਬਹੁਤ ਅੱਖ ਰੱਖਣ ਦੀ ਲੋੜ ਹੈ, ਕਿਉਂਕਿ ਡੀਜ਼ਲ ਪ੍ਰਾਈਸਿਸ ਜਿਹੜੀਆਂ ਆ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਪਿਛਲੇ ਵੀਕ ਦੇ ਵਿੱਚ 16 ਸੈਂਟ ਪ੍ਰਾਈਸ ਜਿਹੜੀ ਆ ਉਹ ਵਧੀ ਹੈਗੀ ਆ। ਫਿਰ $5.79 ਦੀ ਐਵਰੇਜ ਆ ਰਹੀ ਹੈਗੀ ਆ। ਈਸਟ ਕੋਸਟ ਦੇ ਉੱਤੇ 447 ਆ, ਨਿਊ ਇੰਗਲੈਂਡ ਦੇ ਵਿੱਚ 447, ਤੇ ਇੱਦਾਂ ਹੀ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਵਧੀ ਹੈਗੀ ਪ੍ਰਾਈਸ। ਜੇ ਵੈਸਟ ਕੋਸਟ ਤੇ ਲਈਏ ਤੇ ਉੱਥੇ ਟੋਟਲ ਦਾ ਵੈਸਟ ਕੋਸਟ 14 ਸੈਂਟ ਹੈਗੀ ਆ, ਤੇ ਕੈਲੀਫੋਰਨੀਆ ਕੱਲੀ ਦੇ ਵਿੱਚ ਜਿਹੜੀ 16 ਸੈਂਟ ਵਧੀ ਹੈਗੀ ਹੈ। ਜੇ ਵੈਸਟ ਕੋਸਟ ਤੋਂ ਕੈਲੀਫੋਰਨੀਆ ਨੂੰ ਮਾਈਨਸ ਕਰ ਲਈਏ ਫਿਰ 12 ਸੈਂਟ ਵਧੀ ਹੈਗੀ ਹੈ। ਸੋ ਡੈਫੀਨੇਟਲੀ ਜਿਹੜੀ ਕਾਸਟ ਆ, ਹੁਣ ਜਿਹੜੀ 16 ਸੈਂਟ ਦੀ ਕਾਸਟ ਵਧੀ ਹੈਗੀ ਆ, ਤੇ ਉੱਧਰੋਂ ਜੇ ਆਪਾਂ ਦੇਖੀਏ ਵੀ ਆਪਣੀ ਸਪॉट ਪ੍ਰਾਈਸਿਸ ਹੈਗੀਆਂ, ਸਪॉट ਪ੍ਰਾਈਸਿਸ ਦੇ ਉੱਤੇ ਜੇ ਰੀਫਰ ਦਾ ਰੇਟ ਦੇਖੀਏ ਵੈਸਟ ਕੋਸਟ ਦਾ, ਤੇ ਉਹ ਤੁਹਾਡਾ ਜਿਹੜਾ ਆ ਉਹ 1 ਸੈਂਟ ਵਧਿਆ ਹੈਗਾ, ਤੇ 16 ਸੈਂਟ 1 ਸੈਂਟ 15 ਸੈਂਟ ਦਾ ਫਰਕ ਹੈਗਾ। ਆਈ ਮੀਨ ਟੂ ਮੱਚ ਡਿਫਰੈਂਸ ਹੈਗਾ ਜਿਹੜੀ ਕਾਸਟ ਦੇ ਵਿੱਚ ਆ। ਤੇ ਕਾਸਟ ਦੇ ਨਾਲ ਨਾਲ ਜਿਹੜੀ ਤੁਹਾਡੀ ਦੂਸਰੀ ਹੈਗੀ ਆ ਕਿ ਜਿਹੜਾ ਤੁਹਾਡਾ ਆਪਣਾ ਟਾਇਰਸ ਹੈਗੇ ਆ, ਡਰਾਈਵਰ ਕਾਸਟ ਹੈਗੀ ਆ, ਜਿਹੜੇ ਟਰੱਕਸ ਐਮਟੀ ਖੜੇ ਹੈਗੇ ਆ ਉਹ ਕਾਸਟ ਹੈਗੀ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ, ਐਂਡ ਉਹਨਾਂ ਦੇ ਕਰਕੇ ਜਿਹੜਾ ਇਸ ਵੇਲੇ ਜਿਹੜੀ ਇਫੈਕਟਿਵਨੈਸ ਹੈ ਜਿਹੜੀ ਆਪਣੀ ਮਾਰਕੀਟ ਦੇ ਵਿੱਚ ਲੋਕਾਂ ਦੀ ਅਫੋਰਡੇਬਿਲਿਟੀ ਆ ਉਹ ਬਹੁਤ ਜ਼ਿਆਦਾ ਘਟੀ ਹੋਈ ਹੈ। ਬਿਲਕੁਲ 5 ਸੈਂਟ ਨਹੀਂ ਜੀ, $6 ਤੇ 2 ਸੈਂਟ ਆ ਡੀਜ਼ਲ ਦੀ ਕਰੰਟ ਐਵਰੇਜ ਇਕੱਲੇ ਕੈਲੀਫੋਰਨੀਆ ਤੇ ਓਵਰਆਲ ਸਟੇਟ ਓਵਰਆਲ ਮੁਲਕ ਦੇ ਵਿੱਚ $4.5 ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈ। ਸੋ ਹਾਲਾਤ ਫਿਰ ਉਧਰ ਵੱਲ ਨੂੰ ਹੀ ਜਿਹੜੇ ਆ ਰਮਨ ਜੀ ਜਿਹੜੇ ਉਹ ਤੁਰੇ ਜਾ ਰਹੇ ਨੇ। ਤੇ ਇੱਕ ਚੀਜ਼ ਹੋਰ, ਆ ਜਿਹੜਾ ਵੀਕ ਆ ਪੂਰੀ ਅਮਰੀਕਾ ਦੇ ਵਿੱਚ ਨੈਸ਼ਨਲ ਟਰੱਕ ਡਰਾਈਵਰ ਐਪਰੀਸੀਏਸ਼ਨ ਵੀਕ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਹੈ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ। ਸੋ ਟਰੱਕਰਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉਹ ਆਪਾਂ ਕਰਦੇ ਹਾਂ ਵੀ ਹਰ ਇੱਕ ਚੀਜ਼ ਜਿਹੜੀ ਆਪਣੇ ਤੱਕ ਪਹੁੰਚਦੀ ਆ ਇਵੈਂਚੁਅਲੀ ਕਦੀ ਨਾ ਕਦੀ ਇਸ ਟਰੱਕਰ ਨੇ ਉਹਨੂੰ ਲੈ ਕੇ ਆਉਂਦਾ ਹੁੰਦਾ, ਚਾਹੇ ਉਹ ਰੀਫਰ ਦੇ ਰੂਪ 'ਚ, ਚਾਹੇ ਡਰਾਈਵ ਵੈਨ ਦੇ ਵਿੱਚ, ਜਾਂ ਜਿੱਦਾਂ ਵੀ ਆ, ਚਾਹੇ ਪੋਰਟ ਤੋਂ ਜਿਹੜੇ ਉਹ ਅੰਦਰ ਤੱਕ ਆਉਂਦੇ ਆ। ਸੋ ਸਾਰੇ ਟਰੱਕਰਸ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਥੈਂਕ ਯੂ, ਐਪਰੀਸ਼ੀਏਟ ਕਰਦੇ ਹਾਂ। ਜਦੋਂ ਵੀ ਤੁਹਾਨੂੰ ਕਿਤੇ ਵੀ ਕੋਈ ਮਿਲਦੇ ਆ ਜੀ ਆਹ ਵੀਕ 'ਚ, ਉੱਦਾਂ ਤਾਂ ਜਦੋਂ ਮਰਜ਼ੀ ਕਰ ਸਕਦੇ ਹਾਂ, ਪਰ ਆਹ ਵੀਕ ਦੇ ਵਿੱਚ ਨੈਸ਼ਨਲੀ ਇਹ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ।